अस्सलाम वालेकुम एवरीवन की हाल है सारिਆਂ ਦਾ ठीक हो। ਅੱਜ ਅਸਾਂ ਸਲਾਹ ਕੀਤੀ ਹੈ कि बर्गर खाना है लेकिन उस्ताद हरी आंदे ने बर्गर खाना है तो सिर्फ याक दा खाना है तो उस्ताद हरा ने कसम पाई है कि ਜਦੋਂ ਵੀ बर्गर ਖਾਦਾ याक दा खाना है उस तो पहले बर्गर नहीं खाना। ਹੁਣ ਅਸੀਂ बर्गर खान वास्ते स्पेशल हुंजा जान दी प्लानिंग कर रहे हैं। ओके ਤੇ ਉਸਤਾਦ ਹਰਾਂ ਕੋਲ ਪੁੱਛ ਲੈਨੇ ਆ ਕਿ ਕਦੋਂ ਜਾਣਾ ਹੈ। अस्सलाम वालेकुम उस्ताद जी फिर याक दी खाना है। वालेकुम सलाम जी। याक दा बर्गर जेड़ा ना इत्थों तो सारे खाते ने KFC HFC अपना पिज़्ज़ा क्लब एम कैफे मंडी दे नेड़े जिन्ने भी ने वो सारे बर्गर जेड़े ने एक बारी टेस्ट कर ले ने ते हुण मेरा दिल है बाबा जी हुण याक दा बर्गर होवे टेस्टी वातिये हुंजा होवे ठंडी ठंडी हवा होवे भाਵੇਂ बर्फबारी भी हो जाए क्लाश होते क्लाश नहीं मलक साहब कहते ने क्लास जाना है। अच्छा भाई जान मेरी गल सुन लो मेरी गल सुन यार मुक्ति गल है मलक साहब बर्गर हुन खाना है ना ठीक है ते हुन उथों ही खाना है थोड़ा सा उस पे हुंजा भावे आई जाइए 5 दिन 10 दिन उठ जाके लंबियां पलियां ਦੀਆਂ ਲੰਮੀਆਂ ਧੋਣ ਵਾਲੀਆਂ ਵਾਦੀ ਕੈਲਾਸ਼ ਉਹ ਵੇਖਣੀ। अच्छा भाई जान हुन तुसा कमेंट च दसना मलक करी आंदे ने वादी कैलाश चलिए मैं आना कि वादी हुंजा चलिए खुरमानियाँ खाविए चेरी खाविए आड़ू अपने हथा नाल तरोड़ के सेब झूने मार के खुरमानियाँ का जूस काट के पीविए सवेरे सवेरे नाश्ते करिए खुरमानियाँ ना और जी दसना कमेंट से वादी कैलाश जबरदस्त इलाका है या वादी हुंजा ज्यादा कमेंट जेड़े ने ना ज्यादा हुंजा दी उन्होंने नहीं क्लास दे भी वादी कैलाश से ज्यादा यार लाला जी ਤੁਸੀਂ ਇਸੇ ਗੱਲ ਤੋਂ ਮੇਰੇ ਨਾਲ ਪੀਜ਼ਾ ਲਾ ਲਓ ਕਮੈਂਟਸ ਕੇ अपनी ऑडियंस तो पूछ के दसो भई ये ਅਸੀਂ ਹੁਣ ਕਿੱਥੇ ਜਾਣਾ ਹੈ। ਲਓ ਜੀ ਤੁਸੀਂ ਸਾਰਿਆਂ ਸੁਣ ਲਿਆ ਹੋਣਾ ਹੈ ਤੇ ਮਲਕ ਸਾਹਿਬ ਕੋਲ ਮਾਸ਼ਾਅੱਲਾ ਇਹਨਾਂ ਨੂੰ ਸੈਲਰੀ ਮਿਲ ਜਾਣੀ ਹੈ ਯਕਮ ਨੂੰ ਤੇ ਯਕਮ ਤੋਂ ਬਾਅਦ ਫਿਰ ਪਲਾਨ ਬਣਨਾ ਹੈ ਉਨੀ ਦੇਰ ਨੂੰ ला के मेरे को पैसे को ਨਹੀਂ ਉਨੀ ਦੇਰ ਨੂੰ ਮੁੰਜੀ ਲੱਗ ਜਾਏਗੀ ਬਾਰਿਸ਼ਾਂ ਦਾ ਵੀ ਮੌਸਮ ਹੈ ਮੁੰਜੀ ਵੀ ਲੱਗ भाई ਜਾਏਗੀ। जान बैंक के लगा इदू वेख 1550 रुपया हुण भी मेरे कोल ਹਾਏ 1500 ਦਾ ਪੀਜ਼ਾ ਕਲੱਬ ਤੋਂ 버ਗਰ ਨਹੀਂ ਆਉਂਦਾ ਤੇ ਯਾਕ ਦਾ ਪਤਾ ਹੀ ਕਿੰਨੇ ਦਾ 버ਗਰ ਹੈ यार 800 ਦਾ 버ਗਰ 800 ਦਾ ਤਾਂ ਭਾਈ ਤੇ ਬੰਦੇ ਦੇ ਚਾਰ ਅਮਾਉਂਟ ਵੀ 1500 तो यार ਨਹੀਂ ਉਸਤਾਦ ਜੀ ਇਹ ਨਾ ਉਨੀ ਦੇਰ ਨੂੰ ਮੁੰਜੀ ਵੀ ਲੱਗ ਜਾਏਗੀ ਦਾ ਤੁਸੀਂ ਆਪਣਾ ਖਾਣਾ ਹੈ मुंजी भी लग जानी है ਉਹ ਮੈਨੂੰ ਪਤਾ ਹੈ ਬਾਹਰ ਆਨੇ ਹੁਣ ਟਿਕਟੌਕ ਤੋਂ 10 ਮੁਹਰਤ ਦਾ ਪਹਿਲੇ 10 ਮੁਹਰਤ ਦਿਨ ਤੇ ਆਈ ਨਹੀਂ ਹੈ ਲਾਈਵ ਜੇ ਹੁਣ ਆਇਆ ਤੇ ਹੁਣ ਕਿੰਨਾ ਦਿਨਾਂ ਚ ਰੁਪਿਆ 40-50 ਹਜ਼ਾਰ ਇਕੱਠਾ ਕਰ ਲਿਆ ਉਹ ਹੁਣ ਜਿੰਨੀ ਦੇਰ ਤੱਕ ਲੱਗਾ ਨਹੀਂ ਨਾ ਉਹ ਸਕੂਨ ਨਹੀਂ ਆਉਣਾ ਤੇ ਮਾਸ਼ਾਅੱਲਾ ਮਿਹਨਤ ਕਰੂੰਗਾ ਤੇ ਹੁਣ ਅਸਾਂ ਜਾਣਾ ਹੈ ਜਨਾਬ ਸਪੈਸ਼ਲ 버ਗਰ ਖਾਣ ਹੁੰਦਾ ਠੀਕ ਹੈ ਜੀ ਮਾਸ਼ਾਅੱਲਾ ਮਲਕ ਤੈਰ ਸਾਹਿਬ ਨੇ ਉਹ ਅੰਦਰ ਕ ਆਪਣੀ ਸੈਟਿੰਗ ਕਰਦੇ ਪਏ ਨੇ ਉਹਨਾਂ ਨੇ ਕੋਈ 1.5 ਲੱਖ ਕਿਹੜਾ ਨਾ ਕੋਈ ਇਹਨਾਂ ਕੋ ਤਿੰਨਾਂ ਕੁ ਹਫ਼ਤਿਆਂ ਚ ਕਮਾ ਲਿਆ ਤੇ ਉਹਨਾਂ ਦੇ ਜਿੰਨੀ ਦੇਰ ਤੱਕ ਲੱਗੇ ਨਾ ਸਕੂਨ ਨਹੀਂ ਆਉਣਾ। मेहरबानी कर FBR वाले ਹਾਂ CCD ਵਾਲੇ ਸਾਜਦ ਇਹ ਨਾ ਟੈਕਸ ਵਾਲੇ ਜਿਹੜੇ ਨੇ ਉਹ ਆ ਜਾਣ ਜੇ ਇੰਨੀ ਕਮਾਈ ਤੁਸੀਂ ਸਾਰਾ ਦੇ ਗੱਡੀਆਂ ਦੇ ਕੋਈ ਟੈਕਸ ਲੈਂਦੇ ਹੋ ਟੈਕਸ ਤੁਹਾਨੂੰ ਤੁਹਾਡੇ ਆਉਂਦਾ ਇਹ ਤਾਂ ਵੇਖੋ ਨਾ ਮੈਂ ਤੇ ਇੱਕ ਮਜ਼ਦੂਰਾ ਬੰਦਾ ਤੇ ਮੈਂ ਅਜੇ ਟੂਰ ਜਾਣ ਵਾਸਤੇ ਅਜੇ ਮੈਂ ਮਿਹਨਤ ਮਜ਼ਦੂਰੀ ਕਰਨੀ ਹੈ। ਇਹ ਭਾਈਜਾਨ ਸਾਫ ਸੁਥਰੇ ਪੰਜਾਬ ਵਿੱਚ ਲੱਗਾ ਹੈ ਮਜ਼ਦੂਰਾ ਇਹ ਮਜ਼ਦੂਰਾ ਸਾਡੇ ਤੇ ਪਰ ਮਿੱਟੀ ਪਾਉ ਜੇ ਨਹੀਂ ਸਪਰੇ ਕਰ ਸਪਰੇ ਕਰ ਯਾਰ ਮੈਂ ਮਜ਼ਦੂਰੀ ਨਹੀਂ ਕਰਦਾ ਮੈਂ ਤੇ ਭਾਈ ਸਾਰੇ ਪੂਰੀ ਅਸੀਂ ਕਿ ਟਿਕਟੀਆਂ ਕਰਦੇ ਆ ਯਾਰ ਤੁਸੀਂ ਹਾਈਵੇ ਤੇ ਮੁਲਾਜ਼ਮ ਹੋ ਨਹੀਂ ਮਾਸ਼ਾਅੱਲਾ ਅੱਛੀ ਖਾਸੀ ਤੁਸੀਂ ਕਮਾਈ ਕਰਦੇ ਹੋ। ਵੇਖੋ ਇਹ ਹੁਣ ਤਕਰੀਬਨ 10 ਦਿਨਾਂ 'ਚ 50,000 ਰੁਪਇਆ ਲਾਈਵ ਤੋਂ ਕਮਾ ਲਿਆ। ਉਹ ਭਾਈ ਕੋਈ ਨਹੀਂ ਕਮਾ ਲਿਆ ਜਿੰਨਾ ਭੋਗ ਪਕਈਆ ਕਰਦਾ ਹੈ ਇਹਦੇ ਨਾਲ 4 ਲੀਟਰ ਖਾ ਲੈ ਨਹੀਂ ਚਾਰ ਇੱਥੇ ਤੇ ਮਲਕ ਸਾਹਿਬ ਦਾ ਹਿਸਾਬ ਲਾ ਲਓ ਉਹਨਾਂ ਨੂੰ ਮਾਸ਼ਾਅੱਲਾ ਉਹ ਸਾਡੇ ਦਾਦਾ ਉਸਤਾਦ ਨਹੀਂ ਉਹ ਵੇਖੋ ਨਾ ਸਾਡਾ ਮਜ਼ਾਕ ਕੋਈ ਟਿਕਟੌਕ ਦੀ ਕਮਾਈ ਉਹਨਾਂ ਨੂੰ 1.5 ਲੱਖ ਹਟ ਕੇ ਦੂਸਰਾ ਠੇਕਾ ਵੀ ਉਹਨਾਂ ਇਕੱਠਾ ਕੀਤਾ ਹੈ। ਹਾਂ ਬਿਲਕੁਲ ਠੇਕਾ ਵੀ ਆਇਆ ਹੁਣ ਜਿੰਨੇ ਦੇ ਅੱਛਾ ਆ ਵੇਖ ਨਾ ਅੰਜ ਬੈਗ ਭਰ ਕੇ ਪੈਸਿਆਂ ਦੇ ਲੈ ਜਾਣੇ ਨੇ ਓਏ ਹੋਏ ਹੋਏ ਕਿੱਥੇ ਹਾਂਜੀ ਕਿੱਥੇ ਲੈ ਕੇ ਜਾਣੇ ਜੇ ਤੇ ਬਾਕੀ ਉਸਤਾਦ ਜੀ ਮੈਂ ਜਾਣਾ ਇੱਕ ਸ਼ਰਤ ਤੇ ਹਾਂਜੀ ਕਿਹੜੀ ਸ਼ਰਤ ਮੈਂ ਜਿਹੜੀ ਤੁਹਾਨੂੰ ਦੱਸੀ ਸੀ ਤੇ ਮੈਨੂੰ ਤੁਸੀਂ ਉੱਥੇ ਲੈ ਕੇ ਜਾਣਾ ਹੈ ਤੇ ਫਿਰ ਇੱਕ ਤਾਂ ਤੁਸੀਂ ਜਿਹੜੀ ਹੁਸੈਨੀ ਸਸਪੈਂਸ਼ਨ ਬ੍ਰਿਜ ਹੈ ਨਾ ਉਹਦੇ ਤੇ ਤੁਹਾਨੂੰ ਮੈਂ ਜ਼ਰੂਰ ਲੈ ਕੇ ਜਾਣਾ ਹੈ। ਉਹ ਭਾਈ ਜਾਨ ਜਿੱਥੇ ਮੇਰੀ ਗੱਲ- ਆਖਿਆ ਨਾ ਉੱਥੇ ਟੁਰ ਜਾਂਦੇ ਕਿਉਂਕਿ
ਜਿੱਤਣ ਤਿਕਣਾ ਤੁਸੀਂ ਥੱਕਣਾ ਨਹੀਂ, ਕਿਸੇ ਬਿਮਾਰ ਨਹੀਂ ਹੋਣਾ, ਉਤਣ ਤਿਕਣਾ ਸਾ ਆਉਣਾ ਹੀ ਨਹੀਂ। ਬਾਕੀ ਭਾਈਜਾਨ ਗੱਲ ਰਹਿ ਗਈ ਤੀਸਰੀ। ਅੱਛਾ। ਮੈਂ ਪਰਸੋਂ ਗਿਆ ਜਾਨਗਰ ਹੀਰਾਂ ਦੇ ਦਰਬਾਰ ਤੇ, ਅਸੀਂ ਆਪਣੇ ਯਾਰ ਦਾ ਸਪੈਸ਼ਲ ਧਾਗਾ ਬਣ ਕੇ ਆਇਆ ਤੇ ਦੁਆ ਮੰਗ ਕੇ ਆਇਆ। ਮੈਂ ਕਿ ਤੁਹਾਡੀ ਆਪਣੀ ਤੇ ਬੇਸ਼ੱਕ ਕੋਈ ਨਹੀਂ ਹੋਈ, ਲੇਕਿਨ ਮਨੀਂਦੀ ਹੈ। ਅਗਰ ਸਾਡੇ ਲਾਲੇ ਦੀ ਸ਼ਾਦੀ ਹੋ ਜਾਏ 2025-26 ਦੇ ਵਿੱਚ, ਹਮਜ਼ਾ ਦਾ ਟੂਰ ਮੇਰੇ ਦੇ ਇਹ ਕੋਨੂੰ ਹੋਣਾ। ਨਹੀਂ, ਮੈਂ ਜੀ ਤੈਨੂੰ ਕਾਲ ਕੀਤੀ ਸੀ ਧਾਗਾ ਬਣ ਕੇ, ਤੂੰ ਧਾਗਾ ਬਣਾ। ਧਾਗਾ ਬਣ ਕੇ ਮੈਂ 2 ਧਾਗੇ ਉਹ ਬਣ ਦਾਗਾ ਨੇ ਇੱਕ ਰੱਸਾ ਦਾਗੇ ਨਾਲ ਇਹ ਕੰਮ ਨਹੀਂ ਹੋਣਾ। ਤੇ ਬਾਕੀ ਖੈਰ ਹੋਵੇ। ਓਕੇ ਜੀ एवरीवन, ਹੁਣ ਤੁਸੀਂ ਕਮੈਂਟ ਦੱਸਣਾ ਹੈ ਤੇ ਜਿਹੜੇ ਵੀਰ ਪਹਿਲੇ ਗਏ ਨੇ ਜਾਂ ਉੱਥੇ ਕੋਈ ਜਵਾਨ ਸਾਡਾ ਵਲੌਗ ਵੇਖਦਾ ਪਿਆ ਤੇ ਸਾਨੂੰ ਦੱਸੇ ਕਿ ਰਸਤੇ ਕਿਸ ਤਰ੍ਹਾਂ ਦੇ ਨੇ ਤੇ ਉੱਥੋਂ ਦਾ ਮਾਹੌਲ ਕਿਸ ਤਰ੍ਹਾਂ ਹੈ ਤੇ ਕਿਸ ਡੇਟ ਨੂੰ ਅਸੀਂ ਫਿਰ 버ਗਰ ਖਾਣ ਆਈਏ। ਹਾਂਜੀ, ਓਕੇ ਜੀ, ਅੱਲਾ ਹਾਫਿਜ਼, ਮਿਲਨੇ ਆ ਨੈਕਸਟ ਵਲੌਗ ਵਿੱਚ। ਅੱਲਾ